एक ऐसा मुलजम पुलिस मुकाबले ਦੇ ਵਿੱਚ ਹਾਫ ਫਰਾਈ ਹੋਇਆ ਜਿਹਦੇ ਮੋਬਾਈਲ ਦੇ ਵਿੱਚੋਂ 1,09,000 ਵੀਡੀਓ ਤੇ ਫੋਟੋ ਬਰਾਮਦ ਹੋਈ ਆ। ਵੀਡੀਓ ਤੇ ਫੋਟੋ ਉਹ ਨਹੀਂ ਕਿ ਜਿਹੜੀਆਂ ਉਹਦੇ ਘਰ ਦੀਆਂ ਹੋਣ, ਬਲਕਿ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਵੀਡੀਓਜ਼ ਔਰ ਫੋਟੋਜ਼ ਉਹਦੇ ਮੋਬਾਈਲ ਦੇ ਵਿੱਚੋਂ ਬਰਾਮਦ ਹੋਈਆਂ। ਅਸੀਂ ਸਿਰਫ 15 ਦਿਨ ਪਿੱਛੇ ਜਾਵਾਂਗੇ, ਇਹ ਖਬਰ ਦਿੱਤੀ ਸੀ ਜਿਹਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਐਸਾ ਬੇਹੂਦਾ ਔਰ ਜ਼ਿਹਨੀ ਮਰੀਜ਼ ਬੰਦਾ ਮਛਲੀ ਫਾਰਮ ਦੇ ਇਲਾਕੇ ਦੇ ਵਿੱਚ ਪਾਇਆ ਜਾਂਦਾ ਵਾ, ਜਿਹੜਾ ਗਵਾਂਢੀਆਂ ਦੀਆਂ ਛੱਤਾਂ 'ਤੇ ਜਾਂਦਾ ਵਾ ਤੇ ਉਹਨਾਂ ਦੇ ਘਰ ਨਹਾਉਂਦੀਆਂ ਹੋਈਆਂ ਬੀਬੀਆਂ ਭੈਣਾਂ ਦੀ ਵੀਡੀਓ ਬਣਾ ਕੇ ਤੇ ਸਿਰਫ ਵੇਖਦਾ ਰਹਿੰਦਾ ਵਾ, ਹੋਰ ਕੁਛ ਨਹੀਂ ਕਰਦਾ। ਖੈਰ ਜੀ, ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਪਤਾ ਲੱਗਾ ਕਿ ਉਹ ਸਿਰਫ ਵੀਡੀਓ ਹੀ ਨਹੀਂ ਬਣਾਉਂਦਾ, ਉਹ ਡਾਕੂ ਵੀ ਹੈਗਾ ਵਾ, ਡਕੈਤੀਆਂ ਵੀ ਕਰਦਾ ਵਾ। ਪੁਲਿਸ ਫਿਰ ਰਾਤੀ ਡਕੈਤੀ ਦੀ ਰਿਕਵਰੀ ਵਾਸਤੇ ਉਹਨੂੰ ਲਿਜਾ ਰਹੀ ਸੀ ਤੇ ਉਹਦੇ ਨਾਮਾਲੂਮ ਸਾਥੀ ਆਏ ਆ, ਉਹਨਾਂ ਨੇ ਆ ਕੇ ਫਾਇਰਿੰਗ ਕੀਤੀ ਆ, ਜਿਹਦੀ ਫਾਇਰਿੰਗ ਦੇ ਨਾਲ ਇਹ ਭਾਈ ਸਾਹਿਬ ਜ਼ਖਮੀ ਹੋ ਗਏ ਆ। ਜਦੋਂ ਜ਼ਖਮੀ ਹੋਏ ਆ, ਜ਼ਖਮੀ ਹੋਣ ਤੋਂ ਬਾਅਦ ਉਹਨੂੰ ਹਸਪਤਾਲ ਮੁੰਤਕਿਲ ਕਰ ਦਿੱਤਾ ਗਿਆ ਵਾ। ਤੁਸੀਂ ਕਮੈਂਟਾਂ ਵਿੱਚ ਦੱਸਣਾ ਵਾ ਕਿ ਜਿੰਨਾ ਕਿ ਜ਼ਖਮੀ ਹੋਇਆ ਵਾ ਉਹਨਾਂ ਕੇ ਕਾਫੀ ਆ। ਹੁਣ ਮੈਂ ਲੱਤ ਇਹਦੇ ਉੱਤੇ ਨਹੀਂ ਰੱਖ ਸਕਦਾ, ਨਹੀਂ ਤਾਂ ਤੁਹਾਨੂੰ ਮੈਂ ਲੱਤ ਦਿਖਾਉਂਦਾ ਕਿ ਉਹਦੀ ਲੱਤ ਦੇ ਵਿੱਚ ਸਿਰਫ ਇੱਕ ਫਾਇਰ ਵੱਜਿਆ ਵਾ। ਮੇਰਾ ਨਜ਼ਰੀਆ ਇਹ ਆ ਕਿ ਇੱਦਾਂ ਦੇ ਗੰਦੇ ਸ਼ਖਸ ਦਾ ਘੋੜਾ ਫਰਾਈ ਹੋਣਾ ਚਾਹੀਦਾ ਸੀਗਾ, ਤਾਂ ਕਿ ਇਹਨੂੰ ਪਤਾ ਲੱਗਦਾ ਕਿ ਮੈਂ ਇੱਦਾਂ ਦੀ ਗਲੀਜ਼ ਹਰਕਤ ਨਹੀਂ ਕਰਨੀ। ਲੇਕਿਨ ਲੱਤ ਦੇ ਵਿੱਚ ਫਾਇਰ ਮਾਰ ਕੇ ਉਹਨੂੰ ਹਾਫ ਫਰਾਈ ਕਰਕੇ ਮੇਰੇ ਖਿਆਲ ਦੇ ਨਾਲ ਇਨਸਾਫ ਦੇ ਤਕਾਜ਼ੇ ਪੂਰੇ ਬਿਲਕੁਲ ਨਹੀਂ ਕੀਤੇ ਗਏ। ਜਿਸ ਬੰਦੇ ਦੇ ਮੋਬਾਈਲ ਦੇ ਵਿੱਚ 1,09,000 ਵੀਡੀਓ 1,09,000 ਵੀਡੀਓ ਗਿਣਨ ਲੱਗ ਜਾਓ ਨਾ, ਇਹਨਾਂ ਵੀਡੀਓ ਨੂੰ ਦੇਖਣ ਲੱਗ ਜਾਓ ਤੇ 33 ਮਹੀਨੇ ਕਨਫਰਮ ਲੱਗ ਜਾਣਗੇ। ਮੇਰੇ ਖਿਆਲ ਦੇ ਨਾਲ ਉਹਨੂੰ ਇੰਨਾ ਹਾਫ ਫਰਾਈ ਕਰ ਦੇਣਾ ਕੋਈ ਮੁਨਾਸਬ ਗੱਲ ਨਹੀਂ ਹੈਗੀ। ਹੁਣ ਆਨੇ ਆ ਜੀ ਮਰੀਮ ਨਵਾਜ਼ ਵਾਲੇ ਪਾਸੇ। ਸੀਐਮ ਪੰਜਾਬ ਨੇ ਕਿਹਾ ਸੀਗਾ ਖਵਾਤੀਨ ਮੇਰੀ ਰੈੱਡ ਲਾਈਨ ਆ, ਕਿਸੇ ਦੀ ਧੀ ਹੋਵੇ, ਕਿਸੇ ਦੀ ਭੈਣ ਹੋਵੇ, ਕਿਸੇ ਦੀ ਮਾਂ ਹੋਵੇ, ਸਾਰੇ ਦੀ ਸਾਰੀਆਂ ਮੇਰੀ ਰੈੱਡ ਲਾਈਨ ਆ। ਮੈਂ ਇੱਥੇ ਮਰੀਮ ਨਵਾਜ਼ ਨੂੰ ਪੁੱਛਾਂਗਾ ਕਿ ਮੈਡਮ 1,09,000 ਵੀਡੀਓਜ਼ ਔਰ ਤਸਵੀਰਾਂ ਇਹਦੇ ਮੋਬਾਈਲ ਦੇ ਵਿੱਚੋਂ ਬਰਾਮਦ ਹੋਈਆਂ। ਇੱਦਾਂ ਦੀਆਂ ਤਸਵੀਰਾਂ ਬਰਾਮਦ ਹੋਈਆਂ ਕਿ ਖਲੋਤਾ ਹੁੰਦਾ ਸੀਗਾ, ਗਵਾਂਢੀਆਂ ਦੀ ਛੱਤ ਦੀ ਫੋਟੋ ਖਿੱਚ ਲਈ, ਮੋਬਾਈਲ ਨੂੰ ਜ਼ੂਮ ਕੀਤਾ, ਕਿਸੇ ਹੋਰ ਦੂਰ ਦੀ ਛੱਤ ਦੀ ਖਿੱਚ ਲਈ। ਇਸ ਜ਼ਿਹਨੀ ਮਰੀਜ਼ ਨੂੰ ਸਿਰਫ ਨਜ਼ਰ ਆਉਣਾ ਚਾਹੀਦਾ ਸੀਗਾ ਕਿ ਸਿਰ ਦੇ ਉੱਤੇ ਦੁਪੱਟਾ ਲਿਆ ਆ, ਉਹ ਦੁਪੱਟਾ ਭਾਵੇਂ ਕਿਸੇ ਵੀ ਜਗ੍ਹਾ ਦੇ ਉੱਪਰ ਪਿਆ ਹੁੰਦਾ, ਜ਼ੂਮ ਕਰਦਾ ਸੀਗਾ, ਉਹਦੀ ਤਸਵੀਰ ਖਿੱਚ ਲੈਂਦਾ ਸੀਗਾ। ਫਿਰ ਜਨਾਬੇ ਅਲੀ ਖਵਾਤੀਨ ਵਾਸ਼ਰੂਮ 'ਚ ਨਹਾਉਂਦੀਆਂ ਹੁੰਦੀਆਂ ਸੀ, ਉਹਨਾਂ ਦੀ ਖਿੱਚ ਲੈਂਦਾ ਸੀ। ਖਵਾਤੀਨ ਰਾਸਤੇ 'ਚ ਗੁਜ਼ਰ ਰਹੀਆਂ ਹੁੰਦੀਆਂ ਸੀ, ਉਹਨਾਂ ਦੀ ਪਿੱਛੋਂ ਤਸਵੀਰ ਖਿੱਚ ਲੈਂਦਾ ਹੁੰਦਾ ਸੀ। ਉੱਪਰੋਂ ਛੱਤ 'ਤੇ ਖਲੋ ਕੇ ਥੱਲੋਂ ਗਲੀ 'ਚ ਖਾਤੂਨ ਲੰਘਦੀ ਪਈ ਆ, ਉਹਦੀ ਉੱਪਰੋਂ ਤਸਵੀਰ ਖਿੱਚ ਲੈਣੀ। ਇਹਦੀ ਜ਼ਿਹਨੀ ਹਾਲਤ ਇੰਨੀ ਗੰਦੀ ਔਰ ਇੰਨੀ ਗਲੀਜ਼ ਸੀਗੀ। ਅਸੀਂ ਖੈਰ ਖਬਰ ਚਲਾਈ, CPO ਫੈਸਲਾਬਾਦ ਨੇ ਨੋਟਿਸ ਲਿਆ, ਮੁਕੱਦਮਾ ਦਰਜ ਹੋਇਆ, ਮੁਲਜ਼ਮ ਗ੍ਰਿਫਤਾਰ ਹੋਇਆ। ਥਾਣਾ ਸਦਰ ਪੁਲਿਸ ਨੇ ਜੋ ਤਫਤੀਸ਼ ਕੀਤੀ, ਪਤਾ ਲੱਗਾ ਜੀ ਇਹ ਡਾਕੂ ਨਿਕਲਿਆ। ਫਿਰ ਜਨਾਬੇ ਅਲੀ ਰਾਣਾ ਮੁਹੰਮਦ ਅਲੀ SHO ਤੇ ਉਹਦੀ ਟੀਮ ਇਹਨੂੰ ਰਿਕਵਰੀ ਵਾਸਤੇ ਲੈ ਕੇ ਜਾਂਦੀ ਪਈ ਸੀ। ਇਹਦੇ ਨਾਮਾਲੂਮ ਸਾਥੀ ਆਏ ਆ, ਉਹਨਾਂ ਨੇ ਫਾਇਰਿੰਗ ਕਰ ਦਿੱਤੀ ਆ। ਫਾਇਰ ਦਾ ਨਿਸ਼ਾਨਾ ਲੱਤ 'ਚ ਕਿਉਂ ਲੱਗਾ, ਇਸ ਗੱਲ ਦੀ ਮੈਨੂੰ ਸਮਝ ਨਹੀਂ ਆਈ। ਫਾਇਰ ਥੋੜ੍ਹਾ ਜਿਹਾ ਉੱਤੇ ਲੱਗਦਾ ਤੇ ਕੰਮ ਹੀ ਮੁੱਕ ਜਾਂਦਾ। ਬਹੁਤ ਸ਼ੁਕਰੀਆ।